Viewers, welcome back to News TV 84 break ਤੋਂ ਬਾਅਦ ਵੀ ਹੁਣ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ 6th ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ 6th ਜਸਟਿਸ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਜੀ ਨਾਲ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਡਾਕਟਰ ਅਮਰਜੀਤ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਕਿਸ ਤਰ੍ਹਾਂ ਜਿਹੜੀ ਤੁਸੀਂ ਪਟੀਸ਼ਨ ਸ਼ੁਰੂ ਕੀਤੀ ਮੁਹਿੰਮ ਸ਼ੁਰੂ ਕੀਤੀ ਸੀ ਉਸ ਤੇ ਜਥੇਦਾਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਬਾਦਲ ਅਕਾਲੀ ਦਲ ਜਿਹੜੇ ਸਾਰੇ ਆ ਉਹ ਸਾਰੇ ਉਸ ਪਟੀਸ਼ਨ ਦੀ ਹਮਾਇਤ ਕਰ ਰਹੇ ਨੇ। ਬਟ ਵਾਟ ਡੂ ਯੂ ਥਿੰਕ ਦਾ ਜਿਹੜਾ ਸਟੈਪ ਨੇ self determination, do you think they will stand on it? देखो ਜਿਹੜੀ ਪਟੀਸ਼ਨ ਆਪਾਂ ਪਾਈ ਆ ਓਬਾਮਾ ਐਡਮਿਨਿਸਟ੍ਰੇਸ਼ਨ ਨੂੰ ਜੀ ਉਹਦੇ ਵਿੱਚ 3 ਮੁੱਦੇ ਆ। ਪਹਿਲਾ ਮੁੱਦਾ ਹੈ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂਗੇ। ਆਰਟੀਕਲ 25 ਸੰਵਿਧਾਨ ਦੀ ਧਾਰਾ ਉਹਨਾਂ ਨੂੰ ਹਿੰਦੂ ਦੱਸਦੀ ਹੈ। ਹਾਂਜੀ। ਔਰ ਉਹ ਸੰਵਿਧਾਨ 26 ਜਨਵਰੀ 1950 ਨੂੰ ਸਿੱਖ ਦੇ ਨੁਮਾਇੰਦਿਆਂ ਨੇ ਦਸਖਤ ਨਹੀਂ ਸੀ ਕੀਤਾ। ਔਰ ਉਦੋਂ ਤੋਂ ਸਿੱਖਾਂ ਦੀ ਖੁਦਮੁਖਤਿਆਰੀ ਦੀ ਜਦੋਜਹਿਦ ਚੱਲ ਰਹੀ ਹੈ। ਸੋ ਅਕਾਲ ਤਖਤ ਸਾਹਿਬ ਤੋਂ ਜਦੋਂ ਆਦੇਸ਼ ਜਾਰੀ ਹੋਏ ਆ ਉਹਦੇ ਵੀ ਐਡ ਕਰਦੇ ਆ ਕਿ 2 ਸਿੱਖ ਨੁਮਾਇੰਦੇ ਕਾਂਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸਨ, ਸਰਦਾਰ ਭੁਪਿੰਦਰ ਸਿੰਘ ਮਾਨ, ਸਰਦਾਰ ਹੁਕਮ ਸਿੰਘ। ਉਹਨਾਂ ਨੇ ਕਾਂਸਟੀਟਿਊਐਂਟ ਅਸੈਂਬਲੀ 'ਚ ਖਲੋ ਕੇ ਕਿਹਾ this is betrayal of the Sikhs, this is betrayal of the promises made to the Sikhs, we reject this constitution। ਔਰ 26 ਜਨਵਰੀ 1950 ਦਾ ਦਿਨ ਸਿੱਖਾਂ ਨੇ ਕਾਲੇ ਦਿਨ ਵਜੋਂ ਮਨਾਇਆ ਸੀ। ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ, ਘਰਾਂ ਦੇ ਬਾਹਰ ਕਾਲੇ ਝੰਡੇ, ਇਹ ਹਿਸਟੋਰੀਕਲ ਫੈਕਟ ਹੈ। ਸੋ ਹੁਣ ਡਾਕਟਰ ਸਾਹਿਬ ਨੇ ਕਲੀਅਰ ਕੀਤਾ ਕਿ ਕੌਮ ਜਿਹੜੀ ਹੈ 1950 ਤੋਂ ਇਸ ਸੰਵਿਧਾਨ ਨੂੰ ਨਹੀਂ ਮੰਨਦੀ ਔਰ ਆਪਣੇ ਆਪ ਨੂੰ ਆਜ਼ਾਦ ਸਿੱਖ ਧਰਮ ਦਾ ਮੰਨਦੀ ਹੈ ਔਰ ਆਜ਼ਾਦ ਮੁਲਕ ਮੰਨਦੀ ਹੈ। ਲੇਕਿਨ ਜਿਹੜੇ 65 ਸਾਲ ਦੀ ਸਿੱਖਾਂ ਦੀ ਖੁਦਮੁਖਤਿਆਰੀ ਦਾ ਸੰਘਰਸ਼ ਹੈ ਉਹ ਪਟੀਸ਼ਨ ਦੇ ਵਿੱਚ ਦਰਜ ਹੈ ਔਰ ਇਹੀ ਪਟੀਸ਼ਨ ਦੀ ਜਿਹੜੀ ਬੈਕਿੰਗ ਹੈ ਅਕਾਲ ਤਖਤ ਸਾਹਿਬ ਦੀ ਇਹਨੂੰ ਸਰਪ੍ਰਸਤੀ ਹਾਸਲ ਹੋਈ ਹੈ। ਹੁਣ ਜਦੋਂ ਮੀਡੀਆ ਲਗਾਉਂਦਾ ਹੈ ਜਾਂ ਸਵਾਲ ਪੁੱਛਦਾ ਹੈ ਉਹ ਤਾਂ ਅਮੈਂਡਮੈਂਟ ਤੇ ਪੁੱਛਣ ਲੱਗ ਜਾਂਦੇ ਜੀ ਆਰਟੀਕਲ 25 ਚ ਅਮੈਂਡਮੈਂਟ ਹੋਣੀ ਚਾਹੀਦੀ ਹੈ, ਉਹ ਇਹ ਦੱਸਦੇ ਆ। ਪਰ ਸਾਡੀ ਜਿਹੜੀ ਪਟੀਸ਼ਨ ਹੈ ਉਹ ਆਰਟੀਕਲ 25 ਦੀ ਅਮੈਂਡਮੈਂਟ ਜਾਂ ਤੋੜਨ ਦੀ ਧਾਰਾ ਦੀ ਪਟੀਸ਼ਨ ਨਹੀਂ ਹੈ। ਇਹ ਸਿੱਖਾਂ ਦੀ ਖੁਦ ਮੁਖਤਿਆਰੀ ਦੇ ਹੱਕ ਦੀ ਪਟੀਸ਼ਨ ਹੈ ਔਰ ਇਹੀ ਸਵਾਲ ਜਿਹੜਾ ਹੈ ਓਬਾਮਾ ਨੂੰ ਅਸੀਂ ਪ੍ਰੈਜ਼ੀਡੈਂਟ ਨੂੰ ਕਿਹਾ ਕਿ ਮੋਦੀ ਨੂੰ ਪੁੱਛਿਆ ਜਾਏ ਕਿ ਸੰਵਿਧਾਨ ਦੀ ਧਾਰਾ ਸਿੱਖਾਂ ਨੂੰ ਹਿੰਦੂ ਕਿਉਂ ਦੱਸਦੀ ਹੈ। ਸਿੱਖ ਨਸਲਕੁਸ਼ੀ ਹੋਈ ਹੈ ਔਰ ਸਿੱਖਾਂ ਦੀ ਖੁਦ ਮੁਖਤਿਆਰੀ ਦਾ ਹੱਕ ਤੁਸੀਂ ਸਿੱਖ ਕੌਮ ਨੂੰ ਕਿਉਂ ਨਹੀਂ ਦਿੰਦੇ। ਸੋ ਇਹਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਉਹ ਪੂਰੀ ਪਟੀਸ਼ਨ ਦੇ ਉੱਤੇ ਹੈ ਨਾ ਕਿ ਇਕੱਲੇ ਇੱਕ ਜਿਹੜਾ ਵਿਸ਼ੇ ਦੇ ਉੱਤੇ ਹੈ। ਸੋ ਇਹ ਜਿਹੜਾ ਹੈ ਅੱਗੇ ਜਾ ਕੇ ਕੀ ਹੋਏਗਾ ਉਹਨਾਂ ਦੇ ਜਵਾਬ ਜਦੋਂ ਮੀਡੀਆ ਪੁੱਛਦਾ ਜਾਂ ਕੀ ਦੇਣਗੇ ਉਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ। ਜੀ ਤੇ ਵੀਰ ਜੀ what do you want to say about this? ਮੈਂ ਇਸੇ ਵਿਸ਼ੇ ਦੇ ਕਰਨਾ ਬਿਲਕੁਲ ਹਾਂ ਬਿਲਕੁਲ ਜੀ। ਮੈਂ ਸਮਝਦਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਗਿਆਨੀ ਗੁਰਬਚਨ ਸਿੰਘ ਨੇ ਉਹ ਜਦੋਂ ਉੱਥੋਂ ਆਦੇਸ਼ ਜਾਰੀ ਕਰਦੇ ਨੇ ਤੇ ਉਹਦਾ ਮਤਲਬ ਉਹ ਇਸ ਪਟੀਸ਼ਨ ਨੂੰ ਮੰਨ ਰਹੇ ਆ ਜਿਹੜੀ ਮਤਲਬ ਪਾਈ ਜਾਂਦੀ ਆ। ਇਹਦਾ ਮਤਲਬ ਖੁਦ ਮੁਖਤਿਆਰੀ ਦਾ ਜਿਹੜਾ ਹੱਕ ਆ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਹੋ ਚੁੱਕਾ ਵਾ। ਬਿਲਕੁਲ ਇਸ ਕਰਕੇ ਬਾਕੀ ਜਿਹੜੇ ਲੀਡਰ ਨੇ ਜਾਂ ਜਿਹੜਾ ਮੀਡੀਆ ਵਾ ਇੰਡੀਆ ਦਾ ਤੁਹਾਨੂੰ ਪਤਾ ਹੀ ਆ ਖਾਸ ਕਰਕੇ ਉਹ ਵਿਕ ਚੁੱਕਾ ਵਾ। ਜੋ ਇਹਨੂੰ ਤਰੋੜ ਮਰੋੜ ਕੇ ਲਿਖ ਰਹੇ ਹਨ ਤੇ ਫਿਰ ਗਲਤੀ ਉਹਨਾਂ ਦੀ ਆ ਨਾ ਕਿ ਸਿੱਖ ਕੌਮ ਦੀ ਜਿਹੜੀ ਜਦੋਜਹਿਦ ਕਰ ਰਹੀ ਆ ਉਹਨਾਂ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ। ਮੈਂ ਸਮਝਦਾ ਪਹਿਲੀ ਵਾਰੀ ਇੱਕ ਜਥੇਦਾਰ ਸਾਹਿਬ ਇੱਕ ਪਟੀਸ਼ਨ ਤੇ 2 ਵਾਰੀ ਬੋਲਣਾ ਅਕਾਲ ਤਖਤ ਨੇ ਇਹ ਬੜੀ ਵੱਡੀ ਗੱਲ ਆ। 2 ਵਾਰੀ ਜਥੇਦਾਰ ਸਾਹਿਬ ਐਰਕਾਂ ਪਿਛਲੀ ਵਾਰੀ ਹੁਣ ਫਿਰ ਬੋਲੇ ਨੇ ਵੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਾਈਨ ਕੀਤੇ ਨੇ ਪਰ 31 ਦਸੰਬਰ ਤੱਕ ਇਸ ਪਟੀਸ਼ਨ ਤੇ ਹੋਰ ਸਾਈਨ ਕਰੋ। ਸਿੱਖਾਂ ਦਾ ਖੁਦ ਮੁਖਤਿਆਰੀ ਦਾ ਜਿਹੜਾ ਹੱਕ ਆ ਉਹ ਆਪਾਂ ਨੇ ਲੈਣਾ ਵਾ। ਤੇ ਬਾਕੀ ਜਿਹੜੇ ਲੀਡਰ ਨੇ ਆਪਾਂ ਲਾ ਲਈਏ ਪ੍ਰਕਾਸ਼ ਸਿੰਘ ਬਾਦਲ ਲਾ ਲਓ ਜਾਂ ਦੂਸਰੇ ਲਾ ਲਈਏ ਮੱਕੜ ਵੀ ਬੋਲਿਆ ਇਸ ਚੀਜ਼ ਤੇ ਉਹ ਪੋਲੀਟੀਕਲ ਉਹਨਾਂ ਦੀ ਗੇਮ ਆ। ਉਹਨਾਂ ਨੇ ਆਪਣੇ ਗੁੰਗਲੋਂ ਤੋਂ ਮਿੱਟੀ ਝਾੜਨੀ ਆ, ਉਹ ਝਾੜਦੇ ਰਹਿਣਗੇ ਤੇ ਝਾੜ ਰਹੇ ਨੇ। ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂਗਾ। ਜੇ ਉਹ ਵੀ ਇਹਨਾਂ ਨੇ ਆਣ ਕੇ ਸਪੋਰਟ ਕੀਤੀ ਆ ਕਿਹਾ ਵਾ ਕਿ ਹੋਣਾ ਚਾਹੀਦਾ ਵਾ ਤੇ ਇਜ਼ ਓਕੇ। ਪਰ ਸਾਡਾ ਜਿਹੜੀ ਜਦੋਜਹਿਦ ਆ ਉਹ ਹੈਗੀ ਆ ਸੈਲਫ ਡਿਟਰਮੀਨੇਸ਼ਨ ਦੀ, ਸਾਡੇ ਆਪਣੇ ਰਾਜ ਦੀ ਗੱਲ। ਇਹ ਪਟੀਸ਼ਨ ਦੇ ਉੱਤੇ ਮੇਨ ਮੁੱਦਾ ਜਿਹੜਾ ਉਹ ਇਹ ਆ ਤੇ ਅਸੀਂ ਧੰਨਵਾਦ ਕਰਾਂਗੇ ਸਾਰੇ ਵੀਰਾਂ ਦਾ ਕਿ ਫਿਰ ਦੁਬਾਰਾ ਇੱਥੇ ਸਾਈਨ ਕਰੋ 31 ਦਸੰਬਰ ਤੱਕ। ਬਿਲਕੁਲ ਤੇ ਵੀ ਜੀ ਸਾਡੇ ਯੰਗਸਟਰ ਵੱਲੋਂ ਵੀ ਇੱਕ ਕੁਐਸਚਨ ਸੀਗਾ ਆਈ ਵੁੱਡ ਲਾਈਕ ਟੂ ਆਸਕ ਯੂ ਬਿਕੋਜ਼ ਤੁਸੀਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਹੋ। ਜਿਸ ਤੁਸੀਂ ਗੱਲ ਕੀਤੀ ਕਿ 2 constitution member did not sign at that time on the article, ਪਰ ਜਿਸ ਤਰ੍ਹਾਂ it's been like
ਉਸ ਵੇਲੇ ਆਜ਼ਾਦੀ ਤੋਂ ਬਾਅਦ 1-2 ਸਾਲ ਹੀ ਹੋਏ ਸੀ। ਹਾਊ ਕਮ ਐਟ ਦੈਟ ਟਾਈਮ ਦੇ ਨੈਵਰ ਟਾਕਡ ਅਬਾਊਟ ਖਾਲਿਸਤਾਨ ਜਾਂ ਵੱਖਰੀ ਹੋਣ ਦੀ ਉਸ ਵੇਲੇ ਗੱਲ ਕਿਉਂ ਨਹੀਂ ਕੀਤੀ ਸੀ ਉਹਨਾਂ ਨੇ? ਦੇਖੋ, ਤੁਹਾਡਾ ਬੜਾ ਢੁਕਵਾਂ ਸਵਾਲ ਹੈ, ਪਰ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋ ਤਾਂ ਤੁਹਾਨੂੰ ਉਸ ਟਾਈਮ ਜ਼ੋਨ 'ਚ ਜਾ ਕੇ ਦੇਖਣਾ ਪੈਂਦਾ ਹੈ ਜੀ। 47 ਦੀ ਵੰਡ ਬੜੀ ਫੀਅਰਸ ਸਿਵਲ ਵਾਰ ਸੀ, ਦੋਨੋਂ ਪਾਸੇ ਲੱਖਾਂ ਸਿੱਖ ਮਾਰੇ ਗਏ ਤੇ ਲਗਭਗ 40% ਸਿੱਖ ਕੌਮ ਜਿਹੜੀ ਹੈ ਉਹ ਅਪਰੂਟ ਹੋਈ, ਬੇਘਰੀ ਹੋਈ। ਔਰ ਕੋਈ ਪਰਿਵਾਰ ਐਸਾ ਨਹੀਂ ਸੀ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਜੀ ਨਾ ਮਾਰਿਆ ਗਿਆ ਹੋਵੇ। ਸੋ ਉਹਨਾਂ ਚੋਂ ਬਹੁਤ ਸਾਰੇ ਅਜੇ ਤਾਂ ਰੁਲ ਰਹੇ ਸੀ, ਕਿਸੇ ਦਾ ਕੋਈ ਆਮਦਨ ਦਾ ਸਾਧਨ ਨਹੀਂ ਸੀ ਬਣ ਰਿਹਾ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਹੈ ਕਿ ਇਸ ਹਾਲਤ ਦੇ ਬਾਵਜੂਦ ਵੀ, ਭਾਵੇਂ ਮਾਸਟਰ ਤਾਰਾ ਸਿੰਘ ਨੇ 47 ਦੇ ਵਿੱਚ ਬਹੁਤ ਵੱਡਾ ਗੁਨਾਹ ਕੀਤਾ ਹੈ, ਲੇਕਿਨ ਜਿਸ ਤਰੀਕੇ ਨਾਲ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਨੇ ਸਿੱਖਾਂ ਦਾ ਮੋਰਾਲ ਕਾਇਮ ਰੱਖਿਆ, ਜਿਵੇਂ ਉਹਨਾਂ ਨੇ ਕਰਜ ਦਿਖਾਇਆ ਵੀ 40% ਦੀ ਕੌਮ ਅਜੇ ਜਿਹੜੀ ਹੈ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਵਸਣਾ ਹੈ, ਉਹਨਾਂ ਨੇ ਦੇਣਾ ਹੈ ਨਹੀਂ ਦੇਣਾ ਹੈ, ਖਿਲਰੇ ਹੋਏ ਨੇ, ਤੇ ਉਹਨਾਂ ਨੇ ਸੰਘਰਸ਼ ਉਦੋਂ ਹੀ ਸ਼ੁਰੂ ਕਰ ਲਿਆ ਨਾਲ ਦੀ ਨਾਲ ਹੀ 1950 ਦੇ ਵਿੱਚ ਹੀ। ਸੋ ਇਹ ਜ਼ਿਆਦਾ ਰਿਮਾਰਕੇਬਲ ਹੈ। ਸੋ ਮੈਂ ਸਮਝਦਾ ਹਾਂ ਵੀ ਉਦੋਂ ਦੀ ਲੀਡਰਸ਼ਿਪ ਨੇ ਸਾਰੀ ਸਿਚੁਏਸ਼ਨ ਨੂੰ ਇਹ ਦੇਖਦੇ ਆ ਕਿ ਵੀ ਕੌਮ ਸੈਟਲ ਹੋ ਲੈ, ਸਾਨੂੰ ਟਾਈਮ ਦੀ ਲੋੜ ਹੈ। ਔਰ 1950 ਤੋਂ ਬਾਅਦ ਹੀ ਉਹਨਾਂ ਨੇ, ਕਿਉਂਕਿ ਕਾਂਗਰਸ ਨੇ ਮਤਾ ਪਾਇਆ ਸੀ ਲਿੰਗੁਇਸਟਿਕ ਸਟੇਟਸ ਬਣਾਉਣ ਦਾ, ਤਾਂ 1952 ਦੇ ਵਿੱਚ ਹੀ ਨਾਲ ਦੀ ਨਾਲ ਪੰਜਾਬੀ ਸੂਬਾ ਮੋਰਚਾ ਜਿਹੜਾ ਹੈ ਉਹ ਉਹਨਾਂ ਨੇ ਲਾ ਦਿੱਤਾ ਕਿ ਭਾਈ ਪੰਜਾਬੀ ਸਪੀਕਿੰਗ ਸਟੇਟ। ਔਰ ਉਹਦੇ 'ਚ ਵੀ ਉਹਨਾਂ ਦੀ ਇਹ ਸਟ੍ਰੈਟਜੀ ਸੀ, ਉਹਨਾਂ ਨੇ ਦੇਖ ਲਿਆ ਸੀ ਕਿ 1951 ਦੀ ਸੈਂਸਸ ਦੇ ਵਿੱਚ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਾਈ ਸੀ। ਸੋ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀ ਵੀ ਸਿੱਖਾਂ ਨੇ ਹੀ ਪੰਜਾਬੀ ਨੂੰ ਅਡਾਪਟ ਕਰਨਾ, ਤੇ ਜਦੋਂ ਵੀ ਉਹ ਸਟੇਟ ਬਣੇਗੀ ਉਹ ਸਿੱਖ ਮੈਜੋਰਟੀ ਸਟੇਟ ਬਣੇਗੀ, ਕਿਉਂਕਿ ਇਹਨਾਂ ਦੀ ਲੈਂਗੁਏਜ ਇਹਨਾਂ ਨੇ ਹਿੰਦੀ ਬੋਲੀ ਹੋਈ ਹੈ। ਔਰ ਉਹ ਇਹ ਸਮਝਦੇ ਸੀ ਕਿ ਜੇ ਫੇਅਰਲੀ ਸਾਨੂੰ ਇਸ ਕਿਸਮ ਦੀ ਸਟੇਟ ਜਿੱਥੇ ਕਿ ਸਿੱਖ ਮੈਜੋਰਟੀ 'ਚ ਹੋਣ, ਜਿੱਥੇ ਸਾਡੇ ਪਾਣੀਆਂ ਤੇ ਹੱਕ ਹੋਏ, ਸਾਡੀ ਅਸੀਂ ਜ਼ਬਾਨ ਕਲਚਰ ਮਹਿਫੂਜ਼ ਕਰ ਸਕੀਏ, ਤੇ ਲੈਟ ਵੀ ਗਿਵ ਅ ਚਾਂਸ ਟੂ ਇਟ। ਸੋ 1966 ਤੱਕ ਸੰਘਰਸ਼ ਇਸ ਗੱਲ ਦੇ ਲਈ ਰਿਹਾ। 1966 ਜਦੋਂ ਪੰਜਾਬੀ ਸੂਬਾ ਬਣਿਆ ਉਹਨਾਂ ਦੀ ਮਜਬੂਰੀ ਬਣ ਗਈ, ਪਰ ਉਦੋਂ ਉਹਨਾਂ ਨੇ ਉਹੀ ਕੰਮ ਕੀਤਾ ਕਿ ਵੀ ਪੰਜਾਬੀ ਸਪੀਕਿੰਗ ਏਰੀਆ ਬਾਹਰ ਕੱਢ ਲਏ, ਚੰਡੀਗੜ੍ਹ ਬਾਹਰ ਕੱਢ ਲਏ। ਔਰ ਮੈਨੂੰ ਯਾਦ ਹੈ ਅੱਜ ਮੈਂ ਜਦੋਂ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ, ਮਾਲਵੀਆ ਨੂੰ ਔਰ ਜਿਹੜਾ ਵਾਜਪਾਈ ਨੂੰ, ਤੇ ਮੈਂ ਪਿਛਲੀ ਲਿਸਟ ਦੇਖ ਰਿਹਾ ਸੀ ਵੀ ਹੁਣ ਤੱਕ ਜਿਹੜੇ 44-45 ਭਾਰਤ ਰਤਨ ਕਿਹਨੂੰ ਮਿਲੇ ਨੇ, ਉਹਨਾਂ ਦੇ ਵਿੱਚ ਇੱਕ ਗੁਲਜ਼ਾਰੀ ਲਾਲ ਨੰਦਾ ਹੈ ਜਿਹਨੂੰ ਭਾਰਤ ਰਤਨ ਦਿੱਤਾ। ਗੁਲਜ਼ਾਰੀ ਲਾਲ ਨੰਦਾ 1966 ਦੇ ਵਿੱਚ ਹੋਮ ਮਿਨਿਸਟਰ ਸੀ ਇੰਡੀਆ ਦਾ, ਔਰ ਪੰਜਾਬੀ ਹਿੰਦੂ ਮੂਲ ਦਾ। ਇਹ ਜਦੋਂ ਪੰਜਾਬੀ ਸੂਬੇ ਦੇ ਲਈ ਜਿਹੜੀ ਹੈ ਮੁਹਿੰਮ ਚੱਲ ਰਹੀ ਸੀ ਔਰ ਲਾਲ ਬਹਾਦਰ ਸ਼ਾਸਤਰੀ ਨੇ ਇਕਰਾਰ ਕਰ ਲਿਆ ਸੀ, ਤੇ ਪੰਜਾਬ ਦੇ ਹਿੰਦੂਆਂ ਦਾ ਵਫਦ ਜਿਹੜਾ ਹੈ ਲਾਲਾ ਜਗਤ ਨਾਰਾਇਣ, ਪੰਜਾਬ ਕੇਸਰੀ, ਵਰਿੰਦਰ ਪ੍ਰਤਾਪ ਵਾਲਾ, ਯਸ਼ ਜਿਹੜਾ ਮਿਲਾਪ ਵਾਲਾ, ਇਹ ਉਹਦੇ ਕੋਲ ਗਏ ਨੰਦੇ ਕੋਲ। ਉਹਨੂੰ ਕਹਿਣ ਲੱਗੇ ਜੀ ਤੁਸੀਂ ਸਾਨੂੰ ਸਿੱਖ ਭੇੜੀਏ ਦੇ ਸਾਹਮਣੇ ਸੁੱਟ ਰਹੇ ਹੋ। ਔਰ ਉਹਨੇ ਕਿਹਾ ਲਾਲਾ ਜੀ ਫਿਕਰ मत कीजिए, हम इन्हें ऐसा पंजाबी सूबा देंगे कि ये छोड़कर भागेंगे। और उससे गुलजारी लाल नंदे ने चंडीगढ़ कढ़ लिया, पानी कढ़ ले, पंजाबी स्पीकिंग, फिर संघर्ष शुरू हो गया जी इनू कंप्लीट करो। फिर आनंदपुर का मता भी। सो मैं समझदा भी जून 84 तक अकाली लीडरां दी एक वाइज स्ट्रैटजी सी कि भी चलो कुछ ना कुछ इंडिया दे नाल जे डिफेंस, फॉरन अफेयर्स, 2-3 महकमे रह के साडी एक ऑटोनमस यूनिट बन जाती है जिहदे च असीं अपनी किस्मत दे आप मालक हुंदे तो इट इज़ ओके। लेकिन ਜ਼ਾਹਰ है भी जून 84 वेले संत पिंडां वालियां ने फिर एक स्टैप अगे जाके पहले ही निशानदेही कर दित्ती सी कि भाई असीं इन्हां दे नाल रहना चाहुंदे, ये इन्हां ने देखना है कि नाल रखना है कि नहीं रखना, पर बराबर दे शहरी बन के। पर जिस दिन भारती फौज दे पैर हरमंदर साहब की हदूद च पे, खालिस्तान की नहीं रखी जाएगी। सो मैं समझदा भी ये 37 साल का टाइम बनता है 1947 तो। सो ये थले घट्टो घट्ट कोई ये नहीं कह सकता कि साडी लीडरशिप ने कोई होर ऑप्शन ट्राई नहीं की। उन्होंने इनफ टाइम दिता अड अड हाकमां नूं, इनफ जिहड़ा उन्होंने लिबरल एटीट्यूड दिखाया, बट इन द एंड ऑफ द डे ਇਹ ਉਹੀ ਨੇ ਜੋ ਸੀ ਉਦੋਂ ਵੀ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਉਣ ਵਾਲੇ। ਔਰ ਫਿਰ ਅਲਟੀਮੇਟਲੀ ਗੱਲ ਜਿਹੜੀ ਹੈ ਖਾਲਿਸਤਾਨ ਤੇ ਜੂਨ 84 ਤੋਂ ਬਾਅਦ ਜਾ ਕੇ ਫੋਕਸ ਹੋਈ। जी तो अवतार जी, आई वुड लाइक टू आस्क यू, जिस तरह मोदी सरकार ने एक 2 मैंबर की कमेटी बनाई है जिहड़ी कि 3 महीने दे विच ये फैसला देवेगी कि नवंबर 84 ਦੇ ਜਿਹੜੇ अपराधी ने ਜਾਂ ਸਿੱਖ ਨਸਲਕੁਸ਼ੀ ਜਿਨ੍ਹਾਂ ਨੇ ਕੀਤੀ ਸੀ ਉਹਨਾਂ ਜ਼ਿੰਮੇਵਾਰ ਅਪਰਾਧੀਆਂ ਨੂੰ ਉਹਨਾਂ ਦੇ ਖਿਲਾਫ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਬਣਾਈ ਜਾਵੇ ਜਾਂ ਨਾ ਬਣਾਈ ਜਾਵੇ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਇਹ ਤਾਂ ਹੁਣ 30 ਸਾਲ ਹੋ ਗਏ ਆ ਇਸ ਗੱਲ ਨੂੰ। ਹਾਂਜੀ। ਤੇ ਦੇਖਣ ਵਾਲੀ ਗੱਲ ਹੈ ਕਿ ਕਾਤਲ ਹੀ ਕਾਤਲਾਂ ਨੂੰ ਲੱਭਣ ਵਾਸਤੇ ਟੀਮਾਂ ਬਣਾ ਰਹੇ ਆ, ਔਰ 30 ਸਾਲਾਂ ਦੇ ਵਿੱਚ
ਉਸ ਦੇਸ਼ ਦੀ ਸਰਕਾਰ ਨੇ ਜੀ ਨਵੰਬਰ 1984 ਚ ਹਾਂਜੀ ਰਾਜੀਵ ਗਾਂਧੀ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਸੀ, ਨਰਸਿਮਹਾ ਰਾਓ ਪੂਰੀ ਸਰਕਾਰ ਰਨ ਕਰ ਰਿਹਾ ਸੀ। ਹਾਂਜੀ ਪੂਰੀ ਦੇਸ਼ ਦੀ ਸਰਕਾਰਾਂ ਨੇ 19 ਸਟੇਟਾਂ ਦੇ ਵਿੱਚ, ਜਿਹਦੇ ਚ ਕਾਂਗਰਸ ਦੀ ਸਰਕਾਰਾਂ ਸੀ, ਈਵਨ RSS ਵਾਲੇ ਸੀ, ਉਹਨਾਂ ਨੇ ਇੱਕ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਕਤਲੋਗਾਰਤ ਹੈ, ਨਸਲਕੁਸ਼ੀ ਕੀਤੀ। ਜੀ ਵੋਟਰ ਲਿਸਟਾਂ ਯੂਜ਼ ਕੀਤੀਆਂ ਗਈਆਂ, ਹਾਂਜੀ ਸਰਕਾਰੀ ਜਿਹੜੀਆਂ ਗੱਡੀਆਂ ਯੂਜ਼ ਕੀਤੀਆਂ ਗਈਆਂ, ਸਰਕਾਰੀ ਤੇਲ, ਹਥਿਆਰ, ਗੋਲਾ ਬਾਰੂਦ ਯੂਜ਼ ਕੀਤਾ ਗਿਆ ਇੱਥੋਂ ਤੱਕ। ਹਾਂਜੀ ਔਰ ਅੱਜ 30 ਸਾਲਾਂ ਬਾਅਦ ਵੀ ਕਾਤਲ ਕਹਿ ਰਹੇ ਜੀ ਅਸੀਂ ਕਾਤਲਾਂ ਨੂੰ ਲੱਭਣ ਚੱਲੇ। ਕਾਤਲ ਤਾਂ ਆਪ ਹੈ ਜਿਨ੍ਹਾਂ ਨੂੰ ਲੱਭਣਾ, ਘਰ ਦੇ ਵਿੱਚ ਬਿਠਾਏ ਹੋਏ ਆ ਉਹਨਾਂ ਨੇ। ਸੋ ਇਹ ਜਿਹੜਾ ਦੌਰ ਹੈ ਜੀ, ਅਸੀਂ ਇਨਸਾਫ ਵਾਸਤੇ ਕਮੇਟੀ ਬਿਠਾਵਾਂਗੇ ਜਾਂ ਕਾਤਲ ਲੱਭਾਂਗੇ, ਇਸ ਤੋਂ ਕਿਤੇ ਉੱਤੇ ਗੱਲ ਨਿਕਲ ਚੁੱਕੀ ਹੈ। ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਜੂਨ 84 ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਢਾਹ ਦਿੱਤਾ ਜਾਏ, ਔਰ ਸੰਤਾਂ ਦੇ ਇਹ ਬਚਨ ਹੈ ਕਿ ਜਿੱਦਣ ਫੌਜ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ 'ਚ ਆਏਗੀ ਤੇ ਹਮਲਾ ਕਰੇਗੀ, ਅਲੱਗ ਰਾਜ ਖਾਲਿਸਤਾਨ ਦੀ ਨੀਂਹ ਰੱਖੀ ਗਈ। ਹਾਂਜੀ ਸੋ ਅਕਾਲ ਤਖਤ ਜਦੋਂ ਢਾਹ ਦਿੱਤਾ ਗਿਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਹਜ਼ਾਰਾਂ ਦੀ ਤਾਦਾਦ 'ਚ ਆਪਣੇ ਬੱਚੇ ਬੱਚੀਆਂ ਸ਼ਹੀਦ ਕਰ ਦਿੱਤੇ ਗਏ। ਹਾਂਜੀ ਨਵੰਬਰ 1984 ਹੋਇਆ। ਸਿੱਖ ਕੌਮ ਨੂੰ ਅੱਜ ਇਹ ਸੋਚਣਾ ਪੈਣਾ ਹੈ ਕਿ ਇਨਸਾਫ ਦਾ ਜਿਹੜਾ ਮਤਲਬ ਹੈ, ਇਨਸਾਫ ਦੀ ਪਰਿਭਾਸ਼ਾ ਜਿਹੜੀ ਹੈ, ਉਹ ਕਿਸੇ ਸਿੱਖ ਨੂੰ ਕਤਲ ਕਰਨ ਵਾਲੇ ਨੂੰ ਫਾਂਸੀ ਤੇ ਚੜਾਉਣਾ ਜਾਂ ਆਪਣੀ ਖੁਦ ਮੁਖਤਿਆਰੀ ਅਲੱਗ ਰਾਜ ਦੇ ਲਈ ਲੜਨਾ ਹੈ। ਇਹ ਇਨਸਾਫ ਦੀ ਪਰਿਭਾਸ਼ਾ ਹੋਣੀ ਚਾਹੀਦੀ ਹੈ ਜੀ। ਔਰ ਜਿਹੜੀ ਗੱਲ ਆਪਾਂ ਕਰਦੇ ਆ ਨਵੰਬਰ 1984 ਦੀ ਹਮੇਸ਼ਾ, ਫਿਰ ਜੂਨ ਦੀ ਕਰਦੇ ਆ। ਪਾਲ ਬਰਾਸ ਜਿਹੜਾ ਹੈ ਉਹ ਬੜਾ ਸੀਨੀਅਰ ਪ੍ਰੋਫੈਸਰ ਹੈ ਵਾਸ਼ਿੰਗਟਨ ਯੂਨੀਵਰਸਿਟੀ ਦਾ। ਉਹਨਾਂ ਨੇ ਇੱਕ ਬੁੱਕ ਲਿਖੀ ਹੈ 1947 ਜੈਨੋਸਾਈਡ ਆਫ ਸਿੱਖਸ, ਜਿਹੜਾ 1947 ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਹੋਈ ਹੈ। ਡਾਕਟਰ ਸਾਹਿਬ ਨੇ ਦੱਸਿਆ ਵੀ 40% ਤੋਂ ਵੱਧ ਸਿੱਖਾਂ ਦੀ ਪਾਪੂਲੇਸ਼ਨ ਅਫੈਕਟਡ ਸੀ। ਬਿਲਕੁਲ ਉਸ ਦਾ ਕਹਿਣਾ ਵੀ 2,75,000 ਤੋਂ ਲੈ ਕੇ 5 ਲੱਖ ਸਿੱਖ ਜਿਹੜੇ ਆ ਉਹ ਮਾਰ ਦਿੱਤੇ ਗਏ। ਹਾਂਜੀ ਔਰ 30% ਤੋਂ ਜ਼ਿਆਦਾ ਜਿਹੜੀ ਸਿੱਖਾਂ ਦੀ ਫੈਮਲੀਜ਼ ਹੈ, ਉਹਨਾਂ ਦੇ ਵਿੱਚੋਂ ਦੀ ਕੋਈ ਨਾ ਕੋਈ ਅਫੈਕਟਡ ਹੋਇਆ, 30 ਜਾਂ 40%। ਹਾਂਜੀ ਸੋ ਕਦੀ ਆਪਾਂ ਇਹ ਸੋਚ ਕੇ ਵੇਖਿਆ ਕਿ ਪਾਪੂਲੇਸ਼ਨ ਹਿੰਦੂ ਵਰਗ ਦੀ ਜ਼ਿਆਦਾ ਹੋਵੇ ਤੇ ਮਾਰੇ ਜਾਣ ਸਾਰੇ ਸਿੱਖ? ਹਾਂਜੀ ਉਹ ਕਹਿੰਦਾ ਵੀ ਇਹ ਸਿੱਖਾਂ ਦੀ ਨਸਲਕੁਸ਼ੀ ਇਹਨਾਂ ਨੇ ਉਦੋਂ ਆਰਗੇਨਾਈਜ਼ ਔਰ ਸਿਸਟਮੈਟਿਕਲੀ ਕੀਤੀ ਸੀ, ਤਾਂ ਕਿ ਇਹ ਅਲੱਗ ਰਾਜ ਦੀ ਜਿਹੜੀ ਆਪਣੀ ਜਦੋਜਹਿਦ ਇਹਨਾਂ ਨੇ ਸ਼ੁਰੂ ਕੀਤੀ ਹੈ ਉਦੋਂ ਵੀ ਅਸੀਂ ਅਲੱਗ ਰਹਾਂਗੇ, ਉਹ ਅਗਲੇ 30 ਵਰੇ ਦੱਬੀ ਰਵੇ, ਜਿਹੜੀ ਕਿ ਦੱਬੀ ਰਹੀ 1977 ਤੱਕ। ਔਰ 1984 ਦੇ ਵਿੱਚ ਜੋ ਨਸਲਕੁਸ਼ੀ ਦਾ ਦੌਰ ਸ਼ੁਰੂ ਹੋਇਆ, ਉਹ 1998 ਤੱਕ ਜਾਰੀ ਰਿਹਾ ਵੀ 30 ਸਾਲ ਸਿੱਖਾਂ ਦੀ ਆਵਾਜ਼ ਦੁਬਾਰਾ ਬੰਦ ਰਹੇ, ਇਹ ਆਪਣੀ ਆਜ਼ਾਦੀ ਦੀ ਗੱਲ ਨਾ ਕਰ ਸਕਣ। ਲੇਕਿਨ ਗੁਰੂ ਸਾਹਿਬਾਨ ਦੀ ਬਣਾਈ ਸਿੱਖ ਕੌਮ ਹੈ, ਔਰ ਉਹ ਧਰਤੀ ਹੈ ਜਿਹੜੀ ਕਿ ਗੁਰੂਆਂ ਨੇ ਆਪਣੇ ਸੀਸ ਦੇ ਕੇ, ਆਪਣੀਆਂ ਜਾਨਾਂ ਕੁਰਬਾਨ ਕਰਕੇ, ਆਪਣੇ ਬੱਚਿਆਂ ਦੀ ਕੁਰਬਾਨੀ ਦੇ ਕੇ ਬਣਾਈ ਹੈ। ਉਹ ਗੁਲਾਮ ਨਹੀਂ ਰਹਿ ਸਕਦੀ। ਉਹਦਾ ਸਮਾਂ ਲੱਗ ਸਕਦਾ, ਔਰ ਉਹਦਾ ਹੱਕ ਲੈਣ ਦਾ ਔਰ ਉਹਦਾ ਆਪਣੀ ਜ਼ਮੀਨ ਨੂੰ ਆਜ਼ਾਦ ਕਰਾਉਣ ਦਾ ਜੋ ਅਹਿਦ ਹੈ, ਉਹ ਸਾਰੀ ਕੌਮ ਨੂੰ ਅੱਜ ਫਿਰ 26 ਤਰੀਕ ਨੂੰ ਲੈਣਾ ਚਾਹੀਦਾ ਹੈ, ਜਦੋਂ ਸਾਹਿਬਜ਼ਾਦੇ ਛੋਟੇ ਔਰ ਮਾਤਾ ਜੀ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਨੂੰ ਆਪਾਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਜਿਹੜੀ ਉਹਨਾਂ ਨੇ ਉਦੋਂ ਸ਼ਹੀਦੀ ਧਰਮ ਦੀ ਖਾਤਰ ਦਿੱਤੀ ਸੀ, ਆਪਾਂ ਧਰਮ ਦੀ ਖਾਤਰ ਆਪਣਾ ਜਿਹੜੀ ਦੇਸ਼ ਪੰਜਾਬ ਹੈ, ਜੋ ਖਾਲਿਸਤਾਨ ਹੈ, ਉਹਨੂੰ ਆਜ਼ਾਦ ਕਰਵਾਉਣਾ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ? ਦੇਖੋ, ਅੰਗਰੇਜ਼ੀ ਦਾ ਇੱਕ ਵਰਡ ਹੈ ਕਰੂਅਲ ਜੋਕ, ਔਰ ਮੈਂ ਇਹ ਖਬਰ ਕਿਉਂਕਿ 2-3 ਦਿਨ ਪਹਿਲਾਂ ਆਈ ਹੈ, ਮੈਂ ਆਪਣੇ ਸੱਚੋ ਸੱਚ ਪ੍ਰੋਗਰਾਮ 'ਚ ਵੀ ਇਹਦੇ ਤੇ ਇੱਕ ਸੈਗਮੈਂਟ ਕਰਦੇ ਹਾਂ ਕਿ ਇਟਸ ਅ ਕਰੂਅਲ ਜੋਕ। ਹਾਂਜੀ, ਕਿ ਆਫਟਰ 30 ਇਅਰਸ 30 ਸਾਲ ਬਾਅਦ ਇੱਕ ਤੋਂ ਬਾਅਦ ਇੱਕ ਹਾਕਮ, ਔਰ 30 ਸਾਲ ਬਾਅਦ ਹੁਣ ਇਹ 2 ਜੱਜਾਂ, ਇੱਕ ਜੱਜ ਹੈ, ਇੱਕ ਜੁਆਇੰਟ ਸੈਕਟਰੀ ਲਾਇਆ, ਇੱਕ ਰਿਟਾਇਰਡ ਜੱਜ ਹੈ। ਇਹ ਪਹਿਲਾਂ 3 ਮਹੀਨੇ ਲੈਣਗੇ, ਜਿਹੜਾ ਕਿ ਟਾਈਮ ਇਹਨਾਂ ਦਾ ਕਦੇ 3 ਮਹੀਨੇ ਨਹੀਂ ਹੁੰਦਾ, ਟਾਈਮ ਵੱਧਦਾ ਜਾਏਗਾ ਐਟ देयर ਕਨਵੀਨੀਅੰਸ, ਕਿਉਂਕਿ ਦਿੱਲੀ 'ਚ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਸੋ ਸਿੱਖਾਂ ਨੂੰ ਫੁੱਲੀਆਂ ਪਾਈਆਂ ਇਹ ਦੱਸਣ ਦੇ ਲਈ ਕਿ ਜੀ ਅਸੀਂ ਬਿਠਾ ਦਿੱਤਾ। ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਅਸੀਂ ਆਮ ਆਦਮੀ ਪਾਰਟੀ ਦੇ ਏਜੰਡੇ ਦੇ ਨਾਲ ਜਾਂ ਉਹਨਾਂ ਦੀ ਰਾਸ਼ਟਰੀਅਤਾ ਦਾ ਕੌਮੀ ਜਿਹੜਾ ਏਜੰਡਾ ਉਹਦੇ ਨਾਲ ਸਹਿਮਤ ਨਹੀਂ ਹੈ, ਪਰ ਇਹ ਕ੍ਰੈਡਿਟ ਜਾਂਦਾ ਹੈ ਕੇਜਰੀਵਾਲ ਨੂੰ ਕਿ ਉਹਨੇ ਆਪਣੇ 29 ਦਿਨਾਂ ਦੇ ਠਹਿਰਾਵ ਦੇ ਦੌਰਾਨ ਜਦੋਂ ਰਾਜ ਸੱਤਾ ਤੇ ਰਿਹਾ, ਉਹਨੇ ਆਲਰੇਡੀ ਜਿਹੜਾ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਉਣ ਦਾ ਫੈਸਲਾ ਦਿੱਤਾ ਹੋਇਆ। ਹੁਣ ਮੋਦੀ 3 ਮਹੀਨੇ ਦਾ ਟਾਈਮ ਲਏਗੀ ਦੀ ਕਮੇਟੀ ਇਹ ਦੇਖਣ ਲਈ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ। ਸੋ ਜ਼ਾਹਰ ਹੈ ਕਿ ਪੁੱਜ ਕੇ ਬੇਈਮਾਨੀ ਹੈ। ਸਿਰਫ ਤੇ ਸਿਰਫ ਇਹ ਵਿਧਾਨ ਸਭਾ ਚੋਣਾਂ ਜਿਹਦਾ ਰਾਜਸੀ ਲਾਹਾ ਕੱਢਣ ਦੀ ਗੱਲ ਹੈ, ਇਹ ਰਲੇ ਹੋਏ ਨੇ ਦੋਨੋਂ ਹੀ, ਏ ਤੇ ਬੀ ਟੀਮਾਂ। ਬੀਜੇਪੀ ਹਿੰਦੂਤਵਾਦੀ ਏ ਟੀਮ ਹੈ, ਕਾਂਗਰਸ ਬੀ ਟੀਮ ਹੈ। ਉਹਨਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਕਵਰ ਅਪ ਕੀਤਾ, ਬੀਜੇਪੀ ਵਾਜਪਾਈ ਸਰਕਾਰ ਨੇ, ਨਾਨਾਵਤੀ ਕਮਿਸ਼ਨ ਨੇ,
ਔਰ ਉਸੇ ਹੀ ਸੋਨੀਆ ਨੇ ਐਜ਼ ਏ ਕੁਇਡ ਪ੍ਰੋ ਕਿਊ ਜਿਹੜਾ 2002 ਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ 'ਚ ਹੋਇਆ ਉਹਨੂੰ ਕਵਰ ਅਪ ਕੀਤਾ। ਔਰ ਤੁਸੀਂ ਦੇਖੋਗੇ ਦੋਨਾਂ ਦੀ ਇਨਵੈਸਟੀਗੇਸ਼ਨ ਇੱਕੋ ਕਮਿਸ਼ਨ ਕਰ ਰਿਹਾ। ਨਾਨਾਵਤੀ ਕਮਿਸ਼ਨ ਨੂੰ ਲਾਇਆ ਗਿਆ ਨਵੰਬਰ 84 ਦੇ ਲਈ ਕਿ ਉਹ ਰਾਜੀਵ ਸੋਨੀਆ ਨੂੰ ਪ੍ਰੋਟੈਕਸ਼ਨ ਦੇ, ਕਾਂਗਰਸੀਆਂ ਨੂੰ ਪ੍ਰੋਟੈਕਟ ਕਰੇ, ਔਰ ਉਸੇ ਹੀ ਨਾਨਾਵਤੀ ਨੂੰ ਫਿਰ ਵਾਜਪਾਈ ਨੇ 2002 ਚ ਗੁਜਰਾਤ ਦੀਆਂ ਮੁਸਲਮਾਨ ਕਿਲਿੰਗਸ ਦੀ ਇਨਵੈਸਟੀਗੇਸ਼ਨ ਲਈ ਲਾਇਆ ਤਾਂ ਕਿ ਨਰਿੰਦਰ ਮੋਦੀ ਨੂੰ ਪ੍ਰੋਟੈਕਸ਼ਨ ਦੇ। ਸੋ ਇਹ ਕਾਤਲਾਂ ਦਾ ਟੋਲਾ ਹੈ, ਬੰਚ ਆਫ ਮਰਡਰਰਸ ਐਂਡ ਗੁੰਡਾਜ਼, ਔਰ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਨੇ। ਕਮਿਸ਼ਨ, ਕਮੇਟੀਆਂ, ਇਨਵੈਸਟੀਗੇਸ਼ਨ, ਜੁਡੀਸ਼ਰੀ, ਦਿਸ ਆਲ ਇਜ਼ ਅ ਫਰਾਡ। जी सॉरी वीर जी, आई वांट टू आस्क यू फॉलो अप क्वेश्चन ऑन दिस। जिस तरह काफ़ी सारे फेसबुक व्यूअर्स ने उन्होंने लिखा सी, डू यू थिंक लाइक जो कमेटी बिठाई गई है इज टू ब्लैकमेल कांग्रेस ताकि कांग्रेस अगली बार भी पार्टी जी उन्होंने पार्टी सामने ना आवे ताकि उन्होंने बदनाम किया जाए? इज दैट द रीजन? ਦੇਖੋ ਜਿਵੇਂ ਮੈਂ ਕਿਹਾ ਵੀ ਇਹਨਾਂ ਦੋਨਾਂ ਦੀ ਆਪਸੀ ਅੰਡਰਸਟੈਂਡਿੰਗ ਹੈ, ਕਾਂਗਰਸ ਬੀਜੇਪੀ ਦੀ। ਈਵਨ ਬਾਬਰੀ ਮਸਜਿਦ ਦੇ ਲੈਵਲ ਤੇ ਵੀ ਜੇ ਤੁਸੀਂ ਦੇਖੋਗੇ ਕਿ ਉਸ ਮਸਜਿਦ ਨੂੰ ਢਾਇਆ ਤਾਂ 6 ਦਸੰਬਰ 1992 ਨੂੰ ਬੀਜੇਪੀ ਨੇ, ਪਰ ਉਹਦੇ ਜੰਦੇ ਰਾਜੀਵ ਗਾਂਧੀ ਨੇ ਖੋਲੇ ਸੀ। ਹਾਂਜੀ। ਹੁਣ ਨਰਸਿਮਹਾ ਰਾਓ ਜਿਹੜਾ ਹੈ ਨਵੰਬਰ 84 ਚ ਹੋਮ ਮਿਨਿਸਟਰ ਹੈ ਜਿਹੜਾ ਸਿੱਖਾਂ ਦਾ ਕਤਲੇਆਮ ਕਰਵਾਉਂਦਾ ਹੈ, ਔਰ 1992 ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਹੈ ਜਦੋਂ ਕਿ ਬਾਬਰੀ ਮਸਜਿਦ ਢਾਈ ਜਾਂਦੀ ਹੈ। ਸੋ ਇਹਨਾਂ ਦੀ ਕਿਸੇ ਨਾ ਕਿਸੇ ਲੈਵਲ ਤੇ ਹਮੇਸ਼ਾ ਹੀ ਅੰਡਰਸਟੈਂਡਿੰਗ ਰਹੀ ਹੈ। ਇੰਦਰਾ ਗਾਂਧੀ ਨੂੰ ਦੁਰਗਾ ਦਾ ਅਵਤਾਰ ਕਿਹਨੇ ਬਣਾਇਆ? ਜਿਸ ਅਟਲ ਬਿਹਾਰੀ ਵਾਜਪਾਈ ਨੂੰ ਹੁਣ ਭਾਰਤ ਰਤਨ ਬਣਾਇਆ ਗਿਆ ਹੈ, ਇਹ ਉਹ ਹੈ ਜਿਹਨੇ ਇਹ ਇੰਦਰਾ ਗਾਂਧੀ ਨੂੰ ਜਿਹਨੇ ਜੂਨ 84 ਦਾ ਘੱਲੂਘਾਰਾ ਵਰਤਾਇਆ ਕਿਹਾ ਸੀ ਵੀ ਇਹ ਦੁਰਗਾ ਦਾ ਅਵਤਾਰ ਹੈ। ਔਰ ਇਸ ਤੋਂ ਪਹਿਲਾਂ ਮੈਂ ਈਵਨ ਬੈਕਗ੍ਰਾਉਂਡ ਦੇਖ ਰਿਹਾ ਸੀ ਕਿ ਜਿੱਦਣ ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ ਦੇ ਵਿੱਚ ਆਇਆ ਨਹਿਰੂ ਦੇ ਜ਼ਮਾਨੇ 'ਚ, ਔਰ ਉਹਨੇ ਆਪਣੀ ਸਪੀਚ ਕੀਤੀ ਔਰ ਨਹਿਰੂ ਨੇ ਕਿਹਾ ਕਿ ਵੀ ਇਹ ਤਾਂ ਇੱਕ ਦਿਨ ਪ੍ਰਧਾਨ ਮੰਤਰੀ ਬਣेंगे। ਹੁਣ ਇਹ ਉਹਨੂੰ ਪ੍ਰੋਫੈਸੀ ਦੱਸ ਰਹੇ ਨੇ, ਪਰ ਇਹ ਆਲਰੇਡੀ ਅੰਡਰਸਟੈਂਡਿੰਗ ਇਹਨਾਂ ਦੀ ਰਹੀ ਹੈ। ਹਿੰਦੂਤਵਾ ਦਾ ਏਜੰਡਾ ਦੋਨਾਂ ਦਾ ਰਿਹਾ। ਇਹਦਾ ਗੰਗਾਧਰ ਕੌਲ ਦਾ ਗੰਗੂ ਬਾਹਮਣ ਦੀ ਗੱਲ ਸਾਹਿਬਜ਼ਾਦਿਆਂ ਦੇ ਹਵਾਲੇ ਨਾਲ ਹਮੇਸ਼ਾ ਹੁੰਦੀ ਹੈ ਵੀ ਉਹਨੇ ਕੀ ਕੀਤਾ, ਤੇ ਨਹਿਰੂ ਖਾਨਦਾਨ ਦੀ ਲੈਗੇਸੀ ਉਹੀ ਹੈ। ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਗੰਗਾਧਰ ਕੌਲ, ਗੰਗੂ ਦਾ ਅਸਲੀ ਨਾਮ ਗੰਗਾਧਰ ਕੌਲ ਸੀ। ਸੋ ਉਹਨਾਂ ਦਾ ਏਜੰਡਾ ਤਾਂ ਪਹਿਲੇ ਦਿਨ ਤੋਂ ਹੀ ਸਿੱਖੀ ਦੇ ਸਰਵਨਾਸ਼ ਦਾ ਰਿਹਾ, ਔਰ ਇਹ ਰਲੇ ਹੋਏ ਨੇ। ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੈ, ਨੋ ਡਾਊਟ ਅਬਾਊਟ ਇਟ। ਜੀ ਤੇ ਵੀਰ ਜੀ, ਡੂ ਯੂ ਵਾਂਟ ਟੂ ਐਡ ਸਮਥਿੰਗ ਟੂ ਦਿਸ? ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਕਹਿੰਦੇ ਕਿ ਅਸੀਂ ਤਿਆਰ ਕਰਨੀ ਹੈ ਜਾਂ ਨਹੀਂ ਤਿਆਰ ਕਰਨੀ ਹੈ? ਮੈਂ ਤੇ ਕਹਿਣਾ ਚਾਹੁੰਦਾ ਵੀ ਇਨਵੈਸਟੀਗੇਸ਼ਨ ਜਿੰਨੀਆਂ ਮਰਜ਼ੀ ਬਿਠਾ ਲੈਣ, ਸਾਨੂੰ ਕੋਈ ਇਨਸਾਫ ਨਹੀਂ ਮਿਲਣਾ। ਖਾਲਸੇ ਦਾ ਫਰਜ਼ ਆ ਆਪਣਾ ਇਨਸਾਫ ਆਪ ਲਵੇ, ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ। ਡਾਕਟਰ ਸਾਹਿਬ ਨੇ ਬੜੀ ਖੋਲ ਕੇ ਦੱਸਤੀ ਸਾਰੀ ਡਿਟੇਲ ਜਿਹੜੀ ਆ। ਪਰ ਇਹ ਜਿਹੜੇ ਨੇ ਬੀਜੇਪੀ ਲਾ ਲਓ, ਕਾਂਗਰਸ ਲਾ ਲਈਏ, ਜਾਂ ਜਿਹੜੀ ਇਹਨਾਂ ਦੇ ਬਜਰੰਗ ਦਲ ਹੈ ਉਹਨਾਂ ਲਾ ਲਓ, ਇਹ ਸਾਰੇ ਹੀ ਮਿਨਾਵਟੀ ਵਾਲਿਆਂ ਨੂੰ ਮਾਰਨਾ ਚਾਹੁੰਦੇ ਆ। ਇਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਨਾ ਚਾਹੁੰਦੇ ਆ। ਜਿੱਦਾਂ ਆਰਐਸਐਸ ਦਾ ਹੁਣ ਮੁੱਖ ਏਜੰਡਾ ਵਾ ਭਈ ਸਿੱਖਾਂ ਨੂੰ ਕਿਸ ਤਰ੍ਹਾਂ ਅਸੀਂ ਹਿੰਦੂ ਬਣਾਉਣਾ, ਮੁਸਲਮਾਨਾਂ ਨੂੰ ਬਣਾ ਰਹੇ ਨੇ, ਕ੍ਰਿਸਚਨ ਬਣਾ ਰਹੇ ਨੇ। ਪਰ ਗੁਰੂ ਸਾਹਿਬ ਨੇ ਫੌਜ ਸਾਜੀ ਜਿਹੜਾ ਖਾਲਸਾ ਇਹ ਹਿੰਦੂ ਨਹੀਂ ਬਣ ਸਕਦਾ, ਨਾ ਇਹ ਹਿੰਦੂ ਹੈਗਾ, ਨਾ ਸਾਡੇ ਲਾਗੇ ਹੀ ਆ ਹਿੰਦੂ ਮਤ। ਅਸੀਂ ਬਿਲਕੁਲ ਬੜਾ ਦੂਰ ਆ ਇਹਨਾਂ ਤੋਂ। ਸਾਡਾ ਇਹਨਾਂ ਨਾਲ ਕੋਈ ਕਨਸੈਪਟ ਨਹੀਂ ਹੈਗਾ, ਕੋਈ ਲੈਣ ਦੇਣ ਨਹੀਂ ਹੈਗਾ। ਸਾਡੇ ਆਪਣੇ ਤਿਉਹਾਰ ਨੇ, ਸਾਡਾ ਆਪਣਾ ਗ੍ਰੰਥ ਆ, ਸਾਡੀ ਆਪਣੀ ਬੋਲੀ ਆ, ਸਾਡਾ ਪਹਿਰਾਵਾ ਵਾ। ਇਸ ਕਰਕੇ ਇਹ ਸਾਡੇ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੇ ਨੇ, ਕਿਉਂਕਿ ਇਲੈਕਸ਼ਨ ਦਿੱਲੀ ਦੀ ਆ ਰਹੀ ਹੈ। ਡਾਕਟਰ ਸਾਹਿਬ ਨੇ ਦੱਸਤਾ ਆਲਰੇਡੀ, ਇਹ ਉਹਦੇ ਵਿੱਚ ਸਿੱਖਾਂ ਦੀਆਂ ਵੋਟਾਂ ਬਟੋਰਨ ਵਾਸਤੇ ਕਰ ਰਹੇ ਨੇ। ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣਾ ਰਾਜ ਦੀ ਗੱਲ ਕਰਨੀ ਚਾਹੀਦੀ ਆ ਤੇ ਆਪਣੇ ਲੋਕਾਂ ਨੂੰ ਦੇ ਵਿੱਚ ਅਵੇਅਰਨੈਸ ਜਿਹੜੀ ਆ ਉਹ ਪੈਦਾ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਵੱਲੋਂ ਸਜ਼ਾਵਾਂ ਭੋਗ ਚੁੱਕੇ ਜਿਹੜੇ ਸਿੰਘ ਸੀਗੇ, ਉਹਨਾਂ ਲਈ ਉਹਨਾਂ ਨੇ ਕਾਫੀ ਦੇਰ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਵਿਦਿਨ 2 ਮਿੰਟਸ? ਦੇਖੋ, ਗੱਲ ਕੌਮ ਹਮੇਸ਼ਾ ਹੀ ਇਹ ਸ਼ਿੱਦਤ ਦੇ ਨਾਲ ਮਹਿਸੂਸ ਕਰਦੀ ਹੈ। ਜਦੋਂ ਉਹਨਾਂ ਨੇ ਪਹਿਲਾਂ ਪਿਛਲੇ ਸਾਲ ਵਰਤ ਰੱਖਿਆ ਸੀ ਉਦੋਂ ਵੀ ਪੂਰੀ ਹਮਾਇਤ ਇਸ਼ੂ ਦੇ ਉੱਤੇ ਸੀ। ਇਹ ਵੱਖਰੀ ਗੱਲ ਹੈ ਵੀ ਅਖੀਰਲੀ ਸਟੇਜ ਤੇ ਆ ਕੇ ਭਾਵੇਂ ਜਥੇਦਾਰ ਅਕਾਲ ਤਖਤ ਆਏ ਜਾਂ ਸੰਤ ਸਮਾਜ ਆਇਆ, ਉਹ ਕਿਤੇ ਨਾ ਕਿਤੇ ਥਿੜਕੇ, ਪਰ ਅਸੀਂ ਫਿਰ ਵੀ ਉਹਨਾਂ ਨੇ ਦੁਬਾਰਾ ਮੁੱਦੇ ਨੂੰ ਹਾਈਲਾਈਟ ਕੀਤਾ। ਉਸ ਦੇ ਲਈ ਅਸੀਂ ਸਮਝਦੇ ਹਾਂ ਵੀ ਸਮੁੱਚੀ ਕੌਮ ਇਸ ਗੱਲ ਦੀ ਹਮਾਇਤ ਕਰਦੀ ਹੈ, ਔਰ ਇਸ ਗੱਲ ਦੇ ਲਈ ਜੇ ਪ੍ਰੈਸ਼ਰ ਬਿਲਟ ਹੋਏਗਾ ਇੰਟਰਨੈਸ਼ਨਲੀ, ਇਹ ਸਾਰੇ ਪੋਲੀਟੀਕਲ ਡਿਸੀਜਨ ਨੇ। ਕੋਈ ਯੂਪੀ ਦੀ ਜੇਲ੍ਹ 'ਚ ਹੈ, ਕੋਈ ਰਾਜਸਥਾਨ ਦੀ ਹੈ, ਕੋਈ ਵੈਸਟ ਬੰਗਾਲ ਹੈ, ਚੰਡੀਗੜ੍ਹ ਦੀ ਜੇਲ੍ਹ 'ਚ ਮੇਨ ਨੇ, ਗੁਜਰਾਤ 'ਚ ਨੇ। ਸੋ ਪ੍ਰੈਸ਼ਰ ਬਿਲਟ ਕਰਨ ਦੀ ਲੋੜ ਹੈ, ਔਰ ਉਹਦੇ ਲਈ ਬਾਹਰਲੇ ਸਿੱਖ ਜਿਹੜੇ ਨੇ ਉਹ ਆਪਣੀ ਪੂਰੀ ਹਮਾਇਤ ਦਿੰਦੇ ਨੇ ਟੂ ਦਾ ਇਸ਼ੂ। ਜੀ ਤੇ ਵੀਰ ਜੀ, ਫਿਊ ਸੈਕਿੰਡ ਵਿੱਚ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਇਹ ਸਿੱਧਾ ਤੇ ਸਿੱਧਾ ਆਪਣੀ ਕੌਮ ਦੀ ਆਜ਼ਾਦੀ ਨਾਲ ਜੁੜਿਆ ਹੈ। ਹਾਂਜੀ। ਜਿੰਨੀ ਦੇਰ ਤੱਕ ਸਿੱਖ ਕੌਮ ਆਜ਼ਾਦ ਨਹੀਂ ਹੋਏਗੀ, ਸਿੱਖ ਫਾਂਸੀਆਂ ਤੇ ਚੜ੍ਹਦੇ ਰਹਿਣਗੇ ਔਰ ਬੰਦੀ ਰਹਿਣਗੇ। ਇਹ ਅੱਜ ਦੀ ਨਹੀਂ, ਪੁਰਾਣੇ ਜ਼ਮਾਨੇ ਤੱਕ ਦੀ ਗੱਲ ਹੈ, ਉਹਨਾਂ ਮੁਗਲਾਂ ਤੱਕ ਦੀ ਗੱਲ ਹੈ ਇਹ। ਸੋ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਬਿਲਕੁਲ ਹੋਣੇ ਚਾਹੀਦੇ ਆ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣੀਆਂ ਜਿਹੜੀਆਂ ਹੋ ਚੁੱਕੀਆਂ ਉਸ ਤੋਂ ਬਾਅਦ। ਔਰ ਜਿਹੜਾ ਭਾਈ ਗੁਰਬਖਸ਼ ਸਿੰਘ ਨੇ ਇਹ ਮੁੱਦਾ ਦੁਬਾਰਾ ਹਾਈਲਾਈਟ ਕਰਕੇ ਸਾਹਮਣੇ ਲਿਆਂਦਾ, ਇਹਦੇ ਤੇ ਆਪਾਂ ਨੂੰ ਕਾਨੂੰਨੀ ਚਾਰਾਜ਼ੋਈ ਕਰਨੀ ਚਾਹੀਦੀ ਹੈ, ਉੱਥੇ ਦੇ ਵਕੀਲਾਂ ਨੂੰ ਕਰਨੀ ਚਾਹੀਦੀ ਹੈ, ਉੱਥੇ ਦੀ ਸਰਕਾਰ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਉਹਨਾਂ ਨੂੰ ਇਹ ਦੇਖਣਾ ਪੈਣਾ ਹੈ ਕਿ ਆਪਣੇ ਹੀ ਸੂਬੇ ਦੇ ਵਿੱਚ, ਆਪਣੇ ਹੀ ਪੰਜਾਬ ਦੇ ਵਿੱਚ ਉਹਨਾਂ ਦੇ ਉਹ ਬੰਦੀ ਸਿੰਘ ਹੈ, ਔਰ ਉਹ ਦੂਸਰੇ ਦੇ ਸੂਬਿਆਂ ਨੂੰ ਲੈਟਰਾਂ ਲਿਖਦੇ ਪਏ ਆ। ਪਹਿਲਾਂ ਆਪਣੇ ਜਿਹੜੇ ਬੰਦ ਸਿੰਘ ਆ ਉਹਨਾਂ ਨੂੰ ਤੇ ਛਡਾਓ ਪਹਿਲਾਂ। ਜੇ ਤੁਸੀਂ ਕਿਸੇ ਗੱਲ ਦੇ ਉੱਤੇ ਵੀ ਓਨੈਸਟ ਹੋਣਾ ਹੈ, ਕਿਸੇ ਗੱਲ ਤੇ ਵੀ ਕਾਰਵਾਈ ਪਾਣੀ ਹੈ ਕੌਮ ਦੇ ਹੱਕ ਦੇ ਵਿੱਚ, ਤੁਸੀਂ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਤੇ ਛੱਡੋ। ਸੋ ਇਸ ਮਸਲੇ ਨੂੰ ਹਾਈਲਾਈਟ ਕੀਤਾ ਭਾਈ ਗੁਰਬਖਸ਼ ਸਿੰਘ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ, ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਉਹ ਸਿੰਘ ਜਿਹੜੇ ਆ ਉਹ ਜ਼ਰੂਰ ਰਿਹਾ ਹੋਣਗੇ। ਹਾਂਜੀ ਜੀ, ਬਿਲਕੁਲ। Do you want to add something to this? ਹਾਂਜੀ, ਮੈਂ ਤੇ ਮਤਲਬ ਇਹੋ ਹੀ ਐਡ ਕਰਾਂਗਾ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਪੰਜਾਬ 'ਚ ਕਹਿੰਦੇ ਨੇ, ਹਾਂਜੀ, ਜਿਹੜੇ ਬੰਦੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਨੇ ਸਭ ਤੋਂ ਪਹਿਲਾਂ ਉਹ ਰਿਹਾ ਹੋਣੇ ਚਾਹੀਦੇ। ਉਸ ਤੋਂ ਬਾਅਦ ਜਿਹੜੇ ਬਾਦਲ ਸਾਹਿਬ ਨੇ ਲੈਟਰ ਲਿਖੇ, ਮੈਂ ਵੀ ਪੜ੍ਹਿਆ, 5-6 ਸਟੇਟਾਂ ਨੂੰ ਲਿਖੇ ਨੇ ਕਿ ਉੱਥੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਛੱਡਿਆ ਜਾਵੇ। ਹਾਂਜੀ। ਪਰ ਪਹਿਲਾਂ ਬਾਦਲ ਸਾਹਿਬ ਕਿਉਂ ਨਹੀਂ ਪੰਜਾਬ 'ਚ ਛੱਡਦੇ? ਕਿਉਂਕਿ ਇਹ ਇੱਥੇ ਆਪ ਰਾਜੇ ਨੇ ਆਪਣੇ ਆਪ 'ਚ ਬੈਠੇ। ਬਿਲਕੁਲ। ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਉਹਨਾਂ ਨੂੰ ਰਿਹਾ ਕਰਨ ਤੇ ਉਹ ਆਪਣੇ ਘਰਾਂ ਜਾਣ। ਹਾਂਜੀ। ਜਿਹੜੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਮੇਰੇ ਵੀਰਾਂ ਨੇ ਅੰਦਰ ਜੇਲ੍ਹਾਂ ਕੱਟੀਆਂ ਨੇ ਜਾਂ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹ 1984 ਦਾ ਇੱਕ ਪਾਰਟ ਆ। ਹਾਂਜੀ। ਉਹਨਾਂ ਨੇ ਵੀ ਜਦੋਜਹਿਦ ਕੀਤੀ, ਲੜਾਈ ਦੇ ਮਸਲੇ ਦੇ ਵਿੱਚ ਹਥਿਆਰਬੰਦ ਲੜਾਈ ਲੜੀ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਰੰਭੀ ਸੀ ਜੀ। ਉਹਦੇ ਵਿੱਚ ਉਹ ਮੁੰਡੇ ਸਾਰੇ ਇਨਵਾਲਵ ਨੇ, ਬੰਦੇ ਵਿਚਾਰੇ ਇਨਵਾਲਵ ਨੇ, ਭੈਣਾਂ ਵੀ ਇਨਵਾਲਵ ਨੇ। ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰ ਪੰਜਾਬ ਪਹਿਲੋਂ ਪੰਜਾਬ ਕਰੇ, ਉਸ ਤੋਂ ਬਾਅਦ ਦੂਸਰੇ ਕਰਨ। ਭਾਈ ਗੁਰਬਖਸ਼ ਸਿੰਘ ਨੇ ਜਿਹੜਾ ਹੁਣ ਕੰਮ ਕੀਤਾ, ਪਹਿਲਾਂ ਵੀ ਇਹਨਾਂ ਕੀਤਾ ਸੀਗਾ, ਸਾਰੀ ਪੰਥਕ ਕੌਮ ਨਾਲ ਸੀਗੀ, ਹੁਣ ਫੇਰ ਨਾਲ ਨੇ ਕੌਮ ਜਿਹੜੀ ਆ ਇਸ ਵੇਲੇ ਫੇਰ ਉਹਨਾਂ ਦੇ ਨਾਲ ਆ। ਇਸੇ ਮਸਲੇ ਵਿੱਚ ਮੈਂ ਸਮਝਦਾ ਜਿਹੜਾ ਟਰਾਈ ਸਟੇਟ ਦੀਆਂ ਸੰਗਤਾਂ ਨੇ, ਜਿੰਨੀਆਂ ਜਥੇਬੰਦੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਇਹਨਾਂ 29 ਤਰੀਕ ਨੂੰ ਬੜਾ ਜ਼ਬਰਦਸਤ ਮੁਜ਼ਾਹਰਾ ਰੱਖਿਆ ਇੱਥੇ। ਹਾਂਜੀ। ਜਿਹੜਾ ਕੌਂਸਲੇਟ ਦੇ ਸਾਹਮਣੇ ਰੱਖਿਆ ਜੀ, ਚੌੜ ਸਟਰੀਟ ਤੇ 5 ਐਵਨਿਊ ਦੇ ਉੱਤੇ 11 ਤੋਂ ਲੈ ਕੇ 2 ਵਜੇ ਤੱਕ ਹੈਗਾ। ਇਹਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਭੈਣ ਭਰਾ ਇਸ ਚੀਜ਼ ਨੂੰ ਸੁਣਦਾ, ਟੀਵੀ ਚੈਨਲ ਸੁਣਦਾ, ਉਹ ਇਸ ਮੁਜ਼ਾਹਰੇ ਦੇ ਵਿੱਚ ਆਉਣ ਤੇ ਆਪਾਂ ਭਾਈ ਗੁਰਬਖਸ਼ ਸਿੰਘ ਵੱਲੋਂ ਜਿਹੜਾ ਇਹ ਕੰਮ ਰੰਭਿਆ ਗਿਆ ਵਾ, ਹਾਂਜੀ, ਜਿਹੜੇ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕਰਾਉਣ ਦਾ, ਆਪਾਂ ਉਹਦੇ ਵਿੱਚ ਆਪਣਾ ਯੋਗਦਾਨ ਜਿੰਨਾ ਵੀ ਪਾ ਸਕਦਾ ਉਹਦੇ ਵਿੱਚ ਪਾਈਏ। ਬਿਲਕੁਲ। ਔਰ ਇਸ ਬਾਰੇ ਈਵਨ ਕੈਨੇਡਾ 'ਚ ਆਟਵਾ 'ਚ ਪੂਰੀ ਚੇਨ ਹੰਗਰ ਸਟ੍ਰਾਈਕ ਜੀ ਸਿੱਖ ਸੰਗਤਾਂ ਨੇ ਸ਼ੁਰੂ ਕੀਤੀ ਹੈ। ਹਾਂਜੀ। ਔਰ ਸੈਨ ਫਰਾਂਸਿਸਕੋ ਤੋਂ ਵੀ ਸਿੱਖ ਯੂਥ ਆਫ ਅਮਰੀਕਾ ਦੇ ਕਾਰਕੁਨ ਮੈਨੂੰ ਦੱਸ ਰਹੇ ਸੀ ਵੀ ਉਹਨਾਂ ਨੇ ਸ਼ਾਇਦ 30 ਤਰੀਕ ਦਾ ਪ੍ਰੋਟੈਸਟ ਇੰਡੀਅਨ ਕੌਂਸੂਲੇਟ ਦੇ ਬਾਹਰ ਰੱਖਿਆ। ਸੋ ਬਾਹਰ ਵੀ ਇੱਕ ਮੋਮੈਂਟਮ ਇਸ ਇਸ਼ੂ ਦੇ ਉੱਤੇ ਬਿਲਡ ਹੋ ਰਹੀ ਹੈ। ਜੀ ਬਿਲਕੁਲ। ਤੇ ਵੀਰ ਜੀ, ਵੀ ਹੈਵ ਓਨਲੀ ਲਾਈਕ ਲਾਸਟ 2 ਮਿੰਟਸ ਲੈਫਟ ਐਟ ਦੀ ਐਂਡ। ਜਿਸ ਤਰ੍ਹਾਂ ਸਾਡੇ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਕੈਨੇਡਾ ਦੇ ਬੈਲ 5 ਨੈਟਵਰਕ ਤੇ ਵੀ ਆ ਗਏ ਹਾਂ, ਐਂਡ ਦਿਸ ਇਜ਼ ਦ ਲਾਸਟ ਪੈਨਲ ਡਿਸਕਸ਼ਨ ਬਿਫੋਰ 2015। ਸੋ ਜਿਸ ਤਰ੍ਹਾਂ ਸਾਡੇ ਦਰਸ਼ਕ ਤੁਹਾਨੂੰ ਆਲ ਓਵਰ ਦਾ ਵਰਲਡ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ, ਲਾਈਵ ਸੁਣ ਰਹੇ ਨੇ, ਤੁਸੀਂ ਉਹਨਾਂ ਨੂੰ ਵਿਦਿਨ 2 ਮਿੰਟਸ ਤੁਸੀਂ ਕੀ ਈਚ ਆਫ ਯੂ ਗਾਇਸ ਸੁਨੇਹਾ ਦੇਣਾ ਚਾਹੋਗੇ? ਦੇਖੋ, ਕਿਉਂਕਿ ਮੈਂ ਵੀ ਹਿੱਸਾ ਹੈ TV 84 ਪਰਿਵਾਰ ਦਾ, ਸੋ ਇਹ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਬੈਲ 5 ਦੇ ਉੱਤੇ ਆਉਣ ਦੇ ਨਾਲ ਕਾਫੀ ਜਿਹੜਾ ਸਾਡੀ ਪਹੁੰਚ ਵਧੀ ਹੈ। ਬਿਲਕੁਲ। ਦੂਸਰੇ ਜਿਹੜੇ ਨੈਟਵਰਕ ਨੇ, ਰੋਜਰਸ ਐਂਡ ਸ਼ਾਹ ਕੈਨੇਡਾ ਦੇ ਵਿੱਚ, ਉਹਨਾਂ ਨਾਲ ਗੱਲਬਾਤ ਵੀ ਐਡਵਾਂਸ ਸਟੇਜ ਤੇ ਹੈ। ਔਰ ਅਮਰੀਕਾ 'ਚ ਡਿਸ਼ ਨੈਟਵਰਕ ਦੇ ਨਾਲ ਵੀ ਅਗਲੇ ਕੁਝ ਮਹੀਨਿਆਂ 'ਚ ਸਾਨੂੰ ਕੋਈ ਪੋਜ਼ਿਟਿਵ ਖਬਰ ਮਿਲਣੀ ਚਾਹੀਦੀ ਹੈ। ਹਾਂਜੀ। ਸੋ ਮੈਂ ਤੁਹਾਡੇ ਸਮੇਤ ਸਾਰੀ TV 84 ਦੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਥੈਂਕ ਯੂ। ਔਰ ਬਾਕੀ ਮੈਂ ਸਮਝਦਾ ਹਾਂ ਵੀ ਕਿਉਂਕਿ ਲਾਸਟ ਸਾਡੀ ਪੈਨਲ ਡਿਸਕਸ਼ਨ ਹੈ, 2015 ਆ ਰਹੇ। ਹਾਂਜੀ। ਸੋ ਅਲਟੀਮੇਟਲੀ ਕੌਮਾਂ ਦੀ ਜ਼ਿੰਦਗੀ ਦੇ ਵਿੱਚ, ਜਿਵੇਂ ਮਿਸਟਰ ਥਾਮਸ ਪੇਨ ਨੇ ਕਾਮਨ ਸੈਂਸ ਕਿਤਾਬ 'ਚ ਕਿਹਾ ਸੀ ਕਿ ਡਾਰਕ ਡੇਜ਼ ਟਰਾਈ ਦ ਸੋਲ ਆਫ ਮੈਨ। ਹਾਂਜੀ। ਕਿ ਜਿਹੜੇ ਔਖੇ ਦਿਨ ਆਉਂਦੇ ਨੇ, ਇਹ ਇਨਫੈਕਟ ਰੂਹਾਂ ਦੀ ਪਰਖ ਹੁੰਦੀ ਹੈ।
ਔਰ ਸਾਡੇ ਲਈ ਸਿੱਖ ਕੌਮ ਦੇ ਲਈ ਬਹੁਤ ਚੈਲੰਜਿੰਗ ਟਾਈਮ ਹੈ। ਆਰਐਸਐਸ ਦਾ ਆਲ ਆਊਟ ਔਨਸਲੌਟ ਹੈ ਪੰਜਾਬ 'ਚ, ਆਪਣੇ ਵਿਕੇ ਹੋਏ ਨੇ, ਕੁਹਾੜੀ ਦਾ ਦਸਤਾ ਨੇ ਜੀ, ਪਰ ਇਹ ਵੀ ਚੈਲੰਜ ਸਾਡੇ ਸਾਹਮਣੇ ਹੈ ਕਿ ਅਸੀਂ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ, ਇਹਨਾਂ ਸਾਰੀਆਂ ਆਡਸ ਦੇ ਅਗੇਂਸਟ ਜਾ ਕੇ ਵੀ ਆਪਣੀ ਆਜ਼ਾਦੀ ਦੇ ਝੰਡੇ ਨੂੰ ਬੁਲੰਦ ਰੱਖਣਾ। ਔਰ 2015 ਸਾਡੇ ਲਈ ਉਹ ਵਰਾ ਹੋਣਾ ਚਾਹੀਦਾ ਜਿਹਦੇ 'ਚ ਅਸੀਂ ਇਸ ਡਿਟਰਮੀਨੇਸ਼ਨ ਦੇ ਨਾਲ ਜਾਈਏ, ਜਿਵੇਂ ਯਹੂਦੀਆਂ ਨੇ 19ਵੀਂ ਸਦੀ ਦੇ ਅਖੀਰ ਸਲੋਗਨ ਦਿੱਤਾ ਸੀ, ਯੂ ਵਿਲ ਇਟ ਯੂ ਵਿਨ ਇਟ। ਤੇ ਸਾਡੇ ਗੁਰੂ ਨੇ ਤਾਂ 3 ਸਦੀਆਂ ਪਹਿਲਾਂ ਕਿਹਾ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਵਿਸ਼ਵਾਸ ਹੋਏ ਕਿ ਅਸੀਂ ਜਿੱਤਣਾ ਹੀ ਜਿੱਤਣਾ ਹੈ, ਅਸੀਂ ਖਾਲਿਸਤਾਨ ਬਣਾਉਣਾ ਹੀ ਬਣਾਉਣਾ, ਅਸੀਂ ਲਿਬਰੇਟ ਕਰਵਾਉਣਾ ਹੈ, ਇੰਡੀਅਨ ਆਰਮੀ ਜੈਕ ਬੂਟ ਨੂੰ ਪਾਸੇ ਸੁੱਟਣਾ। ਸੋ ਮੈਂ ਸਮਝਦਾ ਵੀ ਸਾਡਾ ਨਿਊ ਈਅਰ ਰਿਜ਼ੋਲਵ ਜਿਹੜਾ ਹੈ ਉਹ ਇਹ ਹੋਣਾ ਚਾਹੀਦਾ ਕਿ ਅਸੀਂ ਉਸ ਧਰਤੀ ਦੇ ਉੱਤੇ ਖਾਲਸੇ ਦੀ ਆਜ਼ਾਦੀ ਦਾ ਝੰਡਾ ਜਿਹੜਾ ਖਾਲਿਸਤਾਨ ਦੇ ਨਾਲ ਹੀ ਸੰਭਵ ਹੈ। ਬਾਕੀ ਠੀਕ ਆ, ਅਸੀਂ ਪੋਲਸ ਦੇ ਉੱਤੇ ਝੰਡੇ ਲਾਉਂਦੇ, ਪਰ ਜਦੋਂ ਤੱਕ ਤੁਹਾਡੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਨਹੀਂ, ਤੁਸੀਂ ਆਜ਼ਾਦ ਨਹੀਂ ਹੋ। ਸੋ ਇਹਦੇ ਨਾਲ ਮੈਂ ਈਵਨ ਨਵੇਂ ਸਾਲ ਦੀਆਂ ਵੀ ਸ਼ੁਭ ਕਾਮਨਾਵਾਂ ਇਸ ਮੌਕੇ ਤੇ ਦਿੰਦੇ ਜੀ। ਥੈਂਕ ਯੂ ਵੀਰ ਜੀ। ਤੇ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਇੱਕ ਗੱਲ ਯਾਦ ਰੱਖੀਏ ਆਪਾਂ ਸਾਰੇ ਭੈਣ ਭਰਾ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੁਸੀਂ ਆਪਣੇ ਅੰਦਰ ਇੱਕ ਝਾਤ ਮਾਰ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਵੇਖੋ, ਔਰ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਇਹ ਬੇਨਤੀ ਹੈ ਕਿ ਜਦੋਂ ਦਿਲ, ਦਿਮਾਗ ਤੇ ਆਪਣਾ ਸਰੀਰ ਤੁਸੀਂ ਆਜ਼ਾਦ ਕਰ ਲਓਗੇ ਤੇ ਆਜ਼ਾਦੀ ਤੁਹਾਡੇ ਵੱਲ ਆਪਣੇ ਆਪ ਵਧੀ ਆਏਗੀ। ਔਰ ਉਹਦੇ ਸਟੈਪਾਂ ਦੇ ਵਿੱਚੋਂ ਇੱਕ ਜਿਹੜੀ ਪਟੀਸ਼ਨ ਦਾ ਸਟੈਪ ਹੈ, ਕੌਮ ਨੂੰ ਜਗਾਉਣ ਦਾ, ਸਾਹਮਣੇ ਉਸ ਹਕੂਮਤ ਦੇ ਖੜਾ ਕਰਨ ਦਾ ਜਿਨ੍ਹਾਂ ਨੇ ਆਪਾਂ ਨੂੰ ਗੁਲਾਮ ਬਣਾ ਕੇ ਰੱਖਿਆ, ਧਰਮ ਨੂੰ ਗੁਲਾਮ ਬਣਾ ਕੇ ਰੱਖਿਆ, ਉਹਦੇ ਤੇ 28 ਤਰੀਕ ਨੂੰ ਦਸੰਬਰ ਨੂੰ ਔਰ 31 ਤਰੀਕ ਨੂੰ ਜਦੋਂ ਦੀਵਾਨ ਸੱਜਣੇ ਹੈ, ਆਪਣੇ ਹੱਥੀਂ ਦਸਖਤ ਕਰੋ ਤਾਂ ਕਿ ਸਾਰੀ ਦੁਨੀਆ ਤੱਕ ਇਹ ਗੱਲ ਪਹੁੰਚ ਸਕੇ ਕਿ ਸਿੱਖ ਜਿਹੜੇ ਹੈ ਉਹ ਉਸ ਇੰਡੀਆ ਦੀ ਗੁਲਾਮੀ ਨੂੰ ਨਹੀਂ ਮੰਨਦੇ ਔਰ ਆਜ਼ਾਦੀ ਦੇ ਰਸਤੇ ਤੇ ਚੱਲ ਚੁੱਕੇ। ਜੀ ਬਿਲਕੁਲ। ਤੇ ਵੀਰ ਜੀ ਫਿਊ ਸੈਕਿੰਡਸ ਦੇ ਵਿੱਚ ਰੀਅਲ ਕੁਇਕ ਤੁਸੀਂ ਕੀ ਕਹਿਣਾ ਚਾਹੋਗੇ? ਰਾਜ ਬਿਨਾ ਨਹੀਂ ਧਰਮ ਚੱਲੇ ਹਾਂ, ਧਰਮ ਬਿਨਾ ਸਭ ਦਲੇ ਮਰੇ ਹਾਂ। ਮੈਂ ਤੇ ਬੇਨਤੀ ਕਰਾਂਗਾ ਸਮੁੱਚੀ ਕੌਮ ਨੂੰ ਕਿ ਜਿਹੜੀ ਆਪਣੀ ਆਜ਼ਾਦੀ ਦੀ ਲੜਾਈ ਆ ਉਹਨੂੰ ਲੜੀਏ ਤੇ ਆਪਣਾ ਰਾਜ ਜਿਹੜਾ ਵਾ ਖੁੱਸਿਆ ਹੋਇਆ ਰਾਜ ਉਹਨੂੰ ਆਪਾਂ ਵਾਪਸ ਲਈਏ। ਨਵੇਂ ਸਾਲ ਦੇ ਉੱਤੇ ਅਗਲੇ ਸਾਲ 2015 ਦੇ ਵਿੱਚ ਜੀ ਆਪਣੀ ਜਦੋਜਹਿਦ ਇੱਥੋਂ ਤੱਕ ਲੈ ਜਾਈਏ ਕਿ ਜਿਹੜੇ ਸਾਡਾ ਰਾਜ ਵਾਪਸ ਸਾਨੂੰ ਉਹ ਦੇ ਦੇਣ ਜੀ। ਤੇ ਮਿਲਣਾ ਤਾਂ ਵਾ ਜੇ ਅਸੀਂ ਲੜਾਈ ਲੜਾਂਗੇ ਦਿਲੋਂ। ਹਾਂਜੀ। ਇਸ ਕਰਕੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕਜੁੱਟ ਹੋ ਕੇ ਇੱਕ ਗੁਰੂ ਦੀ ਸੋਚ ਲੈ ਕੇ ਚੱਲੀਏ। ਤੇ ਇਹ ਜਿਹੜਾ ਪਟੀਸ਼ਨ ਸਾਈਨ ਕਰਾ ਰਹੇ ਆ ਇਹ 2 ਦਿਨ ਰਹਿ ਗਏ ਨੇ, ਇੱਕ ਐਤਵਾਰ ਆ, ਸੰਡੇ ਆ ਰਿਹਾ, ਤੇ ਇੱਕ 31 ਦਸੰਬਰ। ਉਹਦੇ ਵਿੱਚ ਆਪਾਂ ਸਾਈਨ ਜਿਹੜੇ ਆ ਉਹ ਸਾਰੇ ਰਲ ਕੇ ਕਰੀਏ। ਬਿਲਕੁਲ। ਤੇ ਜਿਹੜਾ 29 ਤਰੀਕ ਨੂੰ ਪ੍ਰੋਗਰਾਮ ਰੱਖਿਆ ਜੀ ਇਹਦੇ ਸਾਹਮਣੇ ਆਪਣੀ ਕੌਂਸਲੇਟ ਦੇ ਸਾਹਮਣੇ, ਹਾਂਜੀ, ਚੌੜ ਸਟਰੀਟ ਤੇ 5 ਐਵਨਿਊ ਤੇ 11 ਤੋਂ ਲੈ ਕੇ 2 ਤੱਕ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰੀਏ ਜੀ। ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ। ਹਾਂਜੀ। ਤੇ ਟੀਵੀ 84 ਚੈਨਲ ਵਾਲੇ ਦੀ ਸਾਰੀ ਟੀਮ ਦਾ ਧੰਨਵਾਦ। ਅਸੀਂ ਆਸ ਰੱਖਦੇ ਹਾਂ ਕਿ ਛੇਤੀ ਇਹ ਟੀਵੀ ਚੈਨਲ ਜਿਹੜਾ ਇਹ ਡਿਸ਼ ਤੇ ਆਵੇ, ਜਿਹੜੀ ਸਿੱਖ ਕੌਮ ਦੀ ਆਵਾਜ਼ ਆ ਉਹ ਆਲ ਓਵਰ ਵਰਲਡ ਦੇ ਵਿੱਚ ਜਾਵੇ, ਤੇ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰਨ। ਬਿਲਕੁਲ। ਥੈਂਕ ਯੂ ਸੋ ਮਚ ਵੀਰ ਜੀ। ਥੈਂਕ ਯੂ ਸੋ ਮਚ ਕਿ ਤੁਸੀਂ ਸਾਰੇ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ ਨਾ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਨਾਲ ਡਿਫਰੈਂਟ ਪੈਨਲ ਡਿਸਕਸ਼ਨ ਕਰਾਂਗੇ 2015 ਦੇ ਵਿੱਚ, ਪਰ ਤਦ ਤੱਕ ਲਈ ਅਸੀਂ ਤੁਹਾਡੇ ਸਾਰਿਆਂ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਅਸੀਂ ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਉੱਪਰ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।